ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਜਿਹੜੇ ਚਲਾਕ ਲੋਕ ਹੁੰਦੇ ਨੇ ਨਾ, ਇਹ ਤੁਹਾਨੂੰ ਕੰਟਰੋਲ ਡਾਇਰੈਕਟਲੀ ਨਹੀਂ ਕਰਦੇ। ਇਹ ਕੰਟਰੋਲ ਕਰਨ ਤੋਂ ਪਹਿਲੇ ਤੁਹਾਨੂੰ ਟੈਸਟ ਕਰਦੇ ਨੇ, ਔਰ ਤੁਹਾਡੀਆਂ ਦੋ ਚੀਜ਼ਾਂ ਟੈਸਟ ਕਰਦੇ ਨੇ। ਦੋ ਚੀਜ਼ਾਂ ਬਹੁਤ ਜ਼ਰੂਰੀ ਟੈਸਟ ਕਰਦੇ ਨੇ, ਉਸ ਤੋਂ ਬਾਅਦ ਜਾ ਕੇ ਤੁਹਾਨੂੰ ਕੰਟਰੋਲ ਕਰਦੇ ਨੇ, ਕਿਉਂਕਿ ਡਾਇਰੈਕਟ ਉਹ ਕੰਟਰੋਲ ਕਰ ਹੀ ਨਹੀਂ ਸਕਦੇ। ਤੇ ਲਿਹਾਜ਼ਾ ਅਗਰ ਤੁਸੀਂ ਇਹ ਦੋ ਚੀਜ਼ਾਂ ਜਾਣ ਲਓ ਨਾ, ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਜੇ। ਨੰਬਰ 1 ਚੀਜ਼ ਇਹ ਕੀ ਹੈ ਕਿ ਹਮੇਸ਼ਾ ਚਲਾਕ ਲੋਕ ਜਿਹੜੇ ਹੁੰਦੇ ਨੇ ਉਹ ਤੁਹਾਡੀ ਵੀਕ ਏਰੀਆਜ਼ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਕਮਜ਼ੋਰ ਕਿੱਥੇ ਜੇ, ਤਾਂ ਕਿ ਉਹ ਤੁਹਾਡੀ ਕਮਜ਼ੋਰੀ ਤੇ ਅਟੈਕ ਕਰਨ। ਕਿਉਂਕਿ ਜਦੋਂ ਤੁਸੀਂ ਕਿਸੇ ਦੀ ਕਮਜ਼ੋਰੀ ਤੇ ਅਟੈਕ ਕਰਦੇ ਜੇ ਨਾ, ਤੁਸੀਂ ਸਟ੍ਰੈਸ 'ਚ ਚਲੇ ਜਾਂਦੇ ਜੇ, ਤੁਸੀਂ ਡਰ ਜਾਂਦੇ ਜੇ। ਜੇ ਤੁਸੀਂ ਡਰਦੇ ਜੇ, ਸਟ੍ਰੈਸ 'ਚ ਚਲੇ ਜਾਂਦੇ ਜੇ, ਤੁਹਾਡਾ ਦਿਮਾਗ ਜਿਹੜਾ ਫੈਸਲਾ ਕਰਨ ਵਾਲਾ ਉਹਨਾਂ ਕੰਮ ਨਹੀਂ ਕਰਦਾ। ਫਿਰ ਤੁਸੀਂ ਉਸ ਡਰ ਦੇ ਵਿੱਚ ਉਸੇ ਬੰਦੇ ਦੀ ਗੱਲ ਮੰਨ ਲੈਂਦੇ ਜੇ ਜਿਹੜਾ ਤੁਹਾਨੂੰ ਕੰਟਰੋਲ ਕਰਨਾ ਚਾਹ ਰਿਹਾ ਹੁੰਦਾ। ਲਿਹਾਜ਼ਾ ਹਮੇਸ਼ਾ ਕੋਸ਼ਿਸ਼ ਕਰਨੀ ਕਿ ਬੜੇ ਧਿਆਨ ਨਾਲ ਹਰ ਆਉਣ ਵਾਲੇ ਬੰਦੇ ਨੂੰ ਆਪਣੀ ਕਮਜ਼ੋਰੀ ਨਹੀਂ ਦੱਸਣੀ। ਕੀ ਪਤਾ ਉਹ ਤੁਹਾਡੀ ਕਮਜ਼ੋਰੀ ਸਿਰਫ ਇਸ ਵਾਸਤੇ ਜਾਣਨਾ ਚਾਹ ਰਹੇ ਹੋਏ ਕਿ ਨਾ ਕਿ ਤੁਹਾਡੀ ਹੈਲਪ ਕਰਨਾ ਚਾਹ ਰਹੇ ਹੋ, ਬਲਕਿ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਹੇ ਹੋ। ਤੇ ਲਿਹਾਜ਼ਾ ਆਪਣੀ ਜਿਹੜੀ ਕਮਜ਼ੋਰੀਆਂ ਨੇ ਉਹ ਬੜਾ ਸੋਚ ਸਮਝ ਕੇ ਦੱਸੋ, ਔਰ ਉਹਨਾਂ ਲੋਕਾਂ ਨੂੰ ਦੱਸੋ ਜਿਹੜੇ ਵਾਕਈ ਤੁਹਾਡੇ ਆਪਣੇ ਨੇ। ਔਰ ਦੂਸਰੀ ਚੀਜ਼, ਜਿਹੜੇ ਚਲਾਕ ਲੋਕ ਨੇ ਤੁਹਾਡੀ ਟੈਸਟ ਪਤਾ ਕੀ ਕਰਦੇ ਨੇ, ਉਹ ਇਹ ਕਰਦੇ ਨੇ ਕਿ ਤੁਸੀਂ ਕਿਸੇ ਚੀਜ਼ ਤੇ ਰਿਐਕਟ ਕਿੰਨਾ ਕਰਦੇ ਜੇ। ਯਾਨੀ ਕਿ ਅਗਰ ਤੁਹਾਡੇ ਕੋਲ ਕੋਈ ਚੀਜ਼ ਮੰਗਣਾ ਚਾਹ ਰਹੇ ਨੇ ਨਾ, ਤੇ ਡਾਇਰੈਕਟ ਵੱਡੀ ਚੀਜ਼ ਨਹੀਂ ਮੰਗਣਗੇ। ਸਭ ਤੋਂ ਪਹਿਲੇ ਛੋਟੀ ਚੀਜ਼ ਮੰਗਣਗੇ, ਉਸੇ ਕੈਟਾਗਰੀ 'ਚ ਕੋਈ ਛੋਟੀ ਜਿਹੀ ਚੀਜ਼ ਮੰਗ ਲੈਣਗੇ ਕਿ ਤੁਸੀਂ ਦਿੰਦੇ ਜੀ ਜਾਂ ਨਹੀਂ ਦਿੰਦੇ। ਅਗਰ ਤੁਸੀਂ ਦੇ ਦਿੰਦੇ ਜੇ ਤੇ ਇਹਦਾ ਮਤਲਬ ਹੈ ਅਗਲੀ ਵਾਰੀ ਉਸ ਤੋਂ ਵੱਡੀ ਚੀਜ਼ ਮੰਗਣਗੇ। ਇਹਦੇ ਪਿੱਛੇ ਦੋ ਵਜ੍ਹਾ ਹੁੰਦੀਆਂ। ਇੱਕ ਤਾਂ ਤੁਹਾਨੂੰ ਟੈਸਟ ਕਰ ਰਹੇ ਹੁੰਦੇ ਨੇ, ਔਰ ਟੈਸਟ 'ਚ ਅਗਰ ਤੁਸੀਂ ਪਾਸ ਹੋ ਰਹੇ ਜੇ ਉਹਨਾਂ ਦੇ ਮੁਤਾਬਿਕ, ਤੇ ਫਿਰ ਉਹ ਤੁਹਾਡੇ ਕੋਲ ਵੱਡੀ ਚੀਜ਼ ਵੀ ਮੰਗ ਲੈਂਦੇ ਨੇ। ਉਹ ਵੱਡੀ ਚੀਜ਼ ਤੁਸੀਂ ਇਸ ਵਾਸਤੇ ਦੇ ਦਿੰਦੇ ਨੇ ਕਿ ਤੁਹਾਡੇ ਦਿਮਾਗ ਨੂੰ ਉਹ ਆਦੀ ਕਰ ਦਿੰਦੇ ਨੇ। ਕਿਉਂਕਿ ਸਾਇੰਸ ਇਹ ਕਹਿੰਦੀ ਹੈ ਕਿ ਜਦੋਂ ਤੁਸੀਂ ਇੱਕ ਛੋਟੀ ਜਿਹੀ ਚੀਜ਼ ਕਿਸੇ ਨੂੰ ਦੇਣ ਲੱਗ ਗਏ ਜੇ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਦਿਮਾਗ ਉਸ ਟਰੈਕ ਤੇ ਚੱਲਣਾ ਸ਼ੁਰੂ ਕਰ ਦਿੰਦਾ। ਔਰ ਇੱਕ ਦਿਨ ਤੁਸੀਂ ਉਹ ਚੀਜ਼ ਵੀ ਦੇ ਬੈਠਦੇ ਜੇ ਜਿਹੜੀ ਨਹੀਂ ਦੇਣ ਵਾਲੀ ਸੀ, ਫਿਰ ਬਾਅਦ ਚ ਤੁਹਾਨੂੰ ਪਰੇਸ਼ਾਨੀ ਹੁੰਦੀ। ਲਿਹਾਜ਼ਾ ਇਹ ਦੋ ਚੀਜ਼ਾਂ ਤੁਸੀਂ ਲੋਕਾਂ ਦੀਆਂ ਰੀਡ ਕਰਨੀਆਂ ਨੇ। ਅਗਰ ਕੋਈ ਤੁਹਾਨੂੰ ਇਹ ਦੋ ਚੀਜ਼ਾਂ ਜੇ ਟੈਸਟ ਕਰ ਰਿਹਾ ਨਾ, ਉਹ ਹੋ ਸਕਦਾ ਤੁਹਾਡਾ ਕੋਈ ਆਪਣਾ ਨਾ ਹੋਏ, ਉਹ ਚਲਾਕ ਹੋ ਸਕਦਾ। ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਪਲੀਜ਼ ਡੂ ਰਾਈਟ ਮੀ ਇਨ ਦਾ ਕਮੈਂਟ ਸੈਕਸ਼ਨ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ। ਹੋ ਸਕਦਾ ਹੈ ਉਹਦੇ ਤੇ ਵੀਡੀਓ ਵੀ ਬਣਾ ਦਿਆਂਗਾ। ਜਜ਼ਾਕ ਅੱਲਾਹ।